बंदूकां बंदाकां भी रखियां, गोलियां गालियां चलाइयां। चलाइयां। ਜਦੋਂ ਇਸ ਲਾਈਨ ਤੇ ਹੋ ਗਿਆ ਉੱਥੇ ਹੀ ਬੈਠਕ ਚ ਪਈਆਂ। ਅੱਛਾ ਅੱਛਾ, ਜਦੋਂ ਲੜਾਈ ਜੇਲ੍ਹ ਵੀ ਕੱਟੀ। ਜੇਲ੍ਹ ਵੀ ਕੱਟੀ ਆ, ਬਦਮਾਸ਼ੀ ਵੀ ਹਾਂ ਕੀਤੀ ਆ, ਕੀਤੀ, ਕਤਲ ਵੀ ਹੋਇਆ ਭਾਈ ਬਿਲਕੁਲ ਕੋ ਹੈ। ਬਿਲਕੁਲ ਹਾਂ। ਅੱਛਾ ਬੜਾ ਅੱਛਾ ਸੀ ਕੰਮ ਸਿਸਟਮ। ਅੱਛਾ ਜਦੋਂ ਤੋਂ ਇਸ ਲਗਨ ਚ ਆ ਗਏ ਫਿਰ ਉੱਥੇ ਹੀ ਉਹਨਾਂ ਨੂੰ ਸੰਭਾਲਤਾ ਸਾਰਾ ਕੁਛ। ਜਦੋਂ ਦਾ ਮਤਲਬ ਆਪਣੇ ਭਾਜੀ ਕੋ ਘੜਾ ਪਿਆ ਪਾਣੀ ਦਾ ਭਰਿਆ ਹੋਇਆ, ਮੱਟੀ ਪਈ ਆ। ਉਹ ਵਿਚਾਰਿਆਂ ਦੀ ਦੇਸ਼ਕੀ ਪਈ ਆ ਜੀ। ਤੁਹਾਨੂੰ ਦਿਖਾਉਂਦੇ ਆ ਸਾਡੇ ਕੈਮਰਾਮੈਨ ਰਾਣਾ ਮਸਈਅਬ ਸਾਹਿਬ, ਇਹ ਆਹ ਪਏ ਆ ਜੀ ਘੜੇ, ਉਹ ਕੂਲਰ ਪਿਆ। ਲੱਖਾਂ ਰੁਪਈਆ ਲੈ ਲਓ ਆ ਜਾਓ, ਅਸੀਂ ਕਿਹਾ ਅਸੀਂ ਕੀ ਕਰਨੇ ਆ। ਕੀ ਕਰ ਠੀਕ ਆ, ਪੈਸੇ ਕੀ ਕਰਨੇ ਆ। ਪੈਸੇ ਤੇ ਸਰਕਾਰ ਬਾ ਗਏ ਆ, ਇੱਥੇ ਹੀ ਬੈਠੇ ਆ। ਬਿਲਕੁਲ ਠੀਕ ਸਮਝ ਜਾਂਦੇ ਆ, ਕੀ ਬਾਤ ਹੈ ਜੀ। ਅੱਛਾ, ਕਦੀ ਇੰਡੀਆ 'ਚ ਜਾਣਾ ਹੋਇਆ? ਹਿੰਦੁਸਤਾਨ ਸਬਰ ਨੂੰ ਕਹਿੰਦੇ ਆ, ਸਬਰ ਕਰਨ ਵਾਲੇ ਨੂੰ ਕਹਿੰਦੇ ਆ। ਤੇ ਮਾਲ ਮੇਰਾ ਜੀ ਇੱਥੇ ਜ਼ਿਮੀਂਦਾਰਾਂ ਨੇ ਕਰੋੜਾਂ ਦਾ ਵੀ ਗਵਾਇਆ, ਲੱਖ ਬੂਟਾ ਗਵਾਇਆ। ਠੀਕ ਆ ਠੀਕ। ਬਾਗ ਲਵਾਏ, ਮਿਹਨਤ ਨਹੀਂ ਦਿੱਤੀ, ਹਾਂ ਲੇਕਿਨ ਉਹ ਮਰ ਮੁਰ ਗਏ ਬੰਦੇ। ਓਏ ਹੋਏ ਹੋਏ, ਠੀਕ ਹੋ ਗਿਆ। ਮੈਂ ਫੇਰ ਬਹਿ ਗਿਆ ਪੁੱਲਾ। ਯਾਨੀ ਸਕੂਲ ਪੜ੍ਹੇ ਸੀਗੇ ਤੇ ਉਹ ਭਾਈ ਜਿਹੜਾ ਸੀਗਾ ਵੱਡਾ, ਉਹ ਹਿੰਦੁਸਤਾਨ ਦਾ ਹੀ ਉਹਦਾ ਜਨਮ ਸੀਗਾ। ਠੀਕ ਆ। ਉਹ ਇੱਧਰ ਆਣ ਕੇ ਉਹਨੇ ਇੱਕ ਕਤਲ ਕਰ ਦਿੱਤਾ। ਫਿਰ ਮੈਨੂੰ ਪੜ੍ਹਾਈ ਨਾ ਛੱਡਣੀ ਪਈ। ਜ਼ਿਮੀਂਦਾਰਾਂ ਨਾਲ ਲਾਤਾ ਵਿੱਚ ਮੈਂ ਬੈਠਾ ਵਾਂ। ਕਿਆ ਬਾਤ ਹੈ ਅੱਲਾ ਜੀ। ਦੀ ਬਾਰਗਾਹ 'ਚ ਰਹਿਣਾ ਵਾਂ, ਅੱਲਾ ਦੀ ਬਾਰਗਾਹ 'ਚ ਮੈਂ ਵਾਹ ਜੀ, ਦੁਆ ਕਰਦਾ ਰਹਿਣਾ। ਕਿਆ ਹਰ ਬਾਤ, ਇੱਕ ਯਾ ਮੌਲਾ ਕਰੀਮ ਤੰਦਰੁਸਤੀ ਫਰਮਾਈ, ਕੋਈ ਨਹੀਂ ਰਿਜ਼ਕ ਦੇ। ਆਮੀਨ। ਸਾਰੀ ਇਮਾਨ ਦੀ ਗੱਲ ਹੈ ਜੀ। ਅੱਲਾ ਪਾਕ ਨੇ ਜੇ ਫਰਮਾਇਆ ਕਿ ਮੈਂ ਆ ਤਸਬੀਹਾਂ ਦੇ ਮੋਤੀ ਨਹੀਂ ਕਰਾਉਂਦਾ, ਮੈਂ ਸੂਰਤੋਂ ਤੇ ਮੋਤੀ ਕਰਾਉਣਾ ਵਾ। ਸੂਰਤਾਂ ਨਾਲ ਪਿਆਰ ਕਰਦਾ। ਸੂਰਤ ਤੇ ਰਾਜੀ ਰਹੋ। ਧੀਆਂ ਪੁੱਤ ਵੀ ਏਦਾਂ ਦੇ ਹੀ ਆ, ਵੀ ਖਾਣ ਖੂਨ ਵਾਲੇ ਹੀ ਆ। ਹਾਂ, ਧੀਆਂ ਪੁੱਤ ਵੀ ਦੇਖ ਲਓ, ਖਾਣ ਖੂਨ ਵਾਲੇ ਹੀ ਆ। ਬੰਦਾ जी सज्जनों दे मित्रों दे बेलियो अस्सलाम वालेकुम, की हाल चाल है जी? सत श्री अकाल, ठीक ठाक हो, खरीयत नाल? अज जनाब असी तुहानू लैके आए हैं अपने एक साडे बुजुर्ग ने, साडे स्टाफ ते डब्बा वाले पुल ते इन्होंने नर्सरी लाई हुई है और अपना दरवेश लोग ने ये, और कमाते आ, हथी खाते आ, ते कोई फ्रॉड नहीं, कोई कुछ नहीं। अपना नर्सरी ला के इन्होंने अपने दिन रात पूरे करते हैं। जे कोई लै जांदा पौधा विक जांदा, और अपने बर्तन बुर्तन इन्होंने रखिया। कल्ले रहंदे आ। बाबा फरीद की लड़ी च कहते बैत आ जी। 100 रुपया की गां लड़ी जी आ। बाबा फरीद के 2 मरीज खास वड्डे खलीफा होए ने, हज़रत अलाउद्दीन साबर पिया और हज़रत निज़ामुद्दीन औलिया महबूब इलाही। और जिहड़ा हज़रत निज़ामुद्दीन औलिया तो फिर सिलसिला चलिया निज़ामी चिश्ती, और हज़रत साबर पिया तो सिलसिला चलिया साबरी चिश्ती। ते दोने मिलते बाबा फरीद नाल, दोने बाबा फरीद के मरीज ने। अज असीं तुहाडी अजे बुजुर्ग नाल मुलाकात करवाने आ और पुछदे आ इन्हां नाल गपशप लाउने आ। अस्सलाम वालेकुम जी, की हाल चाल है जी? ठीक ठाक हो? ठीक ठाक जी, अल्लाह दा करम। चलो माशाअल्लाह। की नाम जी अपना? फकीर हुसैन मेरा नाम। माशाअल्लाह माशाअल्लाह, फकीर हुसैन नाम जी। ते इत्थे नर्सरी किन्नी क देर तो तुसीं पुल ते शुरू कीती? 13-14 साल हो गए। 13-14 साल हो गए। अच्छा, ਤੇ ਤੁਸੀਂ ਤੁਹਾਡੇ ਪੀਰ ਸਾਹਿਬ ਨੇ ਡਿਊਟੀ ਲਾਈ ਸੀਗੀ? ਹਾਂਜੀ, ਉਹਨਾਂ ਨੇ ਲਾਈ ਸੀ। ਠੀਕ ਆ। ਤੇ ਵੈਸੇ ਆਪਣਾ ਬਜ਼ੁਰਗ ਜਿਹੜੇ ਆ ਤੁਹਾਡੇ ਵਾਲਦ ਸਾਹਿਬ, ਉਹ ਇੰਡੀਆ ਚੋਂ ਆਏ ਸੀ ਜਾਂ ਇੱਥੇ ਹੀ ਰਹਿੰਦੇ ਸੀ? ਉਹ ਇੰਡੀਆ ਚੋਂ ਆਏ ਸੀ। ਇੰਡੀਆ ਚੋਂ ਆਏ ਸੀ। ਸੀ। ਕਿਹੜਾ ਜ਼ਿਲ੍ਹਾ ਸੀਗਾ? ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਆਏ ਨੇ ਜੀ ਇਹਨਾਂ ਦੇ ਬਜ਼ੁਰਗ, ਔਰ ਇਹਨਾਂ ਨੇ ਡੇਰਾ ਲਾਇਆ। ਤੁਹਾਡੇ ਵੀ ਬੱਚੇ ਹੋਣਗੇ? ਹਾਂਜੀ, ਸਾਡੇ ਬੱਚੇ ਇੱਥੇ ਵਿਆਹੇ ਬਰੇ ਜਾਂ? ਹਾਂਜੀ, ਵਿਆਹੇ ਬਰੇ ਹੋਏ। ਠੀਕ ਹੋ ਗਿਆ, ਠੀਕ ਹੋ ਗਿਆ। ਆਪਣੇ ਆਪਣੇ ਘਰੀ ਵਸਦੇ ਨੇ। ਤੁਹਾਡੀ ਇੱਥੇ ਡਿਊਟੀ, ਤੁਸੀਂ ਕਿੱਥੇ ਮਰੀਜ਼ ਹੋ? ਬਾਬਾ ਫਰੀਦ ਦੀ ਲੜੀ? ਹਾਂਜੀ, ਮੈਂ ਪਾਕ ਪਤਨ ਮਰੀਜ਼ ਹੋਇਆ ਬਾਬੇ ਫਰੀਦ ਸ਼ਕਰਗੰਜ ਦੀ ਲੜੀ ਦੇ ਵਿੱਚ। ਠੀਕ ਆ ਜੀ, ਬਹੁਤ ਅੱਛੀ ਗੱਲ ਆ। ਅੱਛਾ, ਇਹ ਜਿਹੜਾ ਨਰਸਰੀ ਦਾ ਸਿਸਟਮ ਆ, ਇਹ ਤੁਹਾਨੂੰ ਸ਼ੁਰੂ ਤੋਂ ਆਉਂਦਾ ਸੀ? ਇਹ ਤਾਂ ਬੜੀ ਮਿਹਨਤ ਕਰਨੀ ਪੈਂਦੀ ਆ, ਬੜੇ ਬੂਟੇ ਬਣਾਉਣੇ ਪੈਂਦੇ ਆ, ਜਾਂ ਫਿਰ ਤੁਸੀਂ ਫਿਰ ਹੁਣੇ ਕੰਮ ਸਿੱਖਿਆ? ਕਿਸ ਤਰ੍ਹਾਂ? ਨਹੀਂ, ਮੈਂ ਸ਼ੁਰੂ ਤੋਂ ਹੀ ਬਣਾਉਣਾ। ਪਹਿਲਾਂ ਕੋਠੀਆਂ 'ਚ ਕੰਮ ਕਰਦਾ ਸੀਗਾ। ਅੱਛਾ, ਫਿਰ ਬਾਗ ਲਾਉਣੇ ਸ਼ੁਰੂ ਕਰ ਲਏ। ਅੱਛਾ, ਠੀਕ ਆ। ਫਿਰ ਮੈਂ ਪੱਤੋ ਕੀ ਰਿਹਾ ਵਾਂ ਤੇ ਉੱਥੋਂ ਮੈਂ ਕੰਮ ਸਿੱਖਿਆ। ਮੈਂ ਬਹੁਤ ਕੰਮ ਕਰ ਦਿੰਦਾ ਸਾਲ। ਅੱਛਾ ਅੱਛਾ। ਇਹ ਨਰਸਰੀ ਨਹੀਂ, ਇਹਦੇ ਡੇਰਾ ਇੱਕ ਬਣਾਇਆ ਨਰਸਰੀ ਤੇ ਬਣੇ ਤੇ ਉਹਦੇ ਬਹੁਤ ਪੈਸੇ। ਅੱਛਾ, ਯਾਨੀ
ਬੈਠਣ ਦਾ ਇੱਕ ਬਹਾਨਾ ਬਣਾਇਆ ਆਇਆ ਵੀ ਆ ਰੋਟੀ ਟੋਕ ਰੋਟੀ ਟੋਕ ਵੀ ਚੱਲਦਾ ਰਵੇ ਤੇ ਆਪਣਾ ਚਲੋ ਬੈਠੇ ਵੀ ਆ ਡੇਰਾ ਵੀ ਚੱਲਦਾ ਗਏ ਨੂੰ ਵੀ ਦੇਈਦੇ ਬੂਟੇ ਕਬਰਸਤਾਨ ਲਈ ਉਦਾਂ ਹੀ ਦੇ ਦੇਈਦੇ ਵਾਹ ਜੀ ਵਾਹ ਕੀ ਬਾਤ ਹੈ ਜੀ ਲਾਓ ਸਦਕਾ ਲਓ ਜੀ ਕਬਰਸਤਾਨ ਚ ਲਾਣੇ ਕਿਸੇ ਪੀਰ ਫਕੀਰ ਨੇ ਲਾਣੇ ਹੁਣ ਬਾਬਾ ਜੀ ਉਦਾਂ ਹੀ ਫ੍ਰੀ ਦੇ ਦਿੰਦੇ ਆ ਬੜੀ ਗੱਲ ਆ ਦਰਵੇਸ਼ਾਂ ਦਾ ਕੰਮ ਹੀ ਇਹ ਹੁੰਦਾ ਦਰਵੇਸ਼ ਬਣਨਾ ਬੜਾ ਔਖਾ ਹੈ ਜੀ ਬੜੀ ਗੱਲ ਆ ਹੋਰ ਕੋਈ ਦਮ ਦਰੂਦ ਵੀ ਕਰਦੇ ਹੋ ਯਾਰ ਦਮ ਦਰੂਦ ਮੈਂ ਇੰਨਾ ਕੀ ਕਰਦਾ ਵਾਂ ਕਿ ਮੈਂ ਕਹਿ ਦੇਣਾ ਤੁਹਾਡਾ ਕੰਮ ਹੋ ਜਾਊਗਾ ਤੇ ਉਹ ਬਾਬੇ ਫਰੀਦ ਨਾਲ ਰਾਤ ਨੂੰ ਗੱਲ ਕਰ ਰਹੀ ਹੈ ਮੇਰਾ ਕੰਮ ਵਾਹ ਜੀ ਵਾਹ ਲਓ ਜੀ ਕੋਈ ਤਵੀਤ ਨਹੀਂ ਮੈਂ ਲਿਖਦਾ ਅਨਪੜ੍ਹ ਬੰਦਾ ਵਾਂ ਠੀਕ ਹੋ ਗਿਆ ਠੀਕ ਹੋ ਅੱਲਾ ਦੀ ਬਾਰਗਾਹ 'ਚ ਰਹਿਣਾ ਵਾਂ ਸਾਰੀ ਰਾਤ ਮਾਸ਼ਾਅੱਲਾ ਅੱਲਾ ਦਾ ਨਾਂ ਲਈ ਜਾਂਦਾ ਰਹਿਣਾ ਕਿਸੇ ਦਾ ਦਿਲ ਨਹੀਂ ਮੈਂ ਵਿਖਾਉਂਦਾ ਵਾਹ ਜੀ ਵਾਹ ਕੀ ਬਾਤ ਮੈਨੂੰ ਲੋਕ ਜੋ ਮਰਜ਼ੀ ਕਹੀ ਜਾਣ ਮੈਂ ਸਬਰ ਕਰਕੇ ਆ ਜਾਂਦਾ ਉਹ ਨੁਕਸਾਨ ਚ ਆ ਜਾਂਦੇ ਬੜੀ ਗੱਲ ਆ ਜੀ ਲਓ ਜੀ ਦਰਵੇਸ਼ੀ ਦਾ ਪਹਿਲਾ ਅਸੂਲ ਇਹੀ ਆ ਸਬਰ ਕਰਨਾ ਸਬਰ ਕਰ ਵੈਸੇ ਵੀ ਸਾਬਰ ਪੀਆ ਦੀ ਲੜੀ ਚ ਬੈਤ ਨੇ ਸਬਰ ਸਬਰ ਬਹੁਤ ਕੀਤਾ ਸਬਰ ਨੂੰ ਕਹਿੰਦੇ ਆ ਸਬਰ ਕਰਨ ਵਾਲੇ ਨੂੰ ਕਹਿੰਦੇ ਆ ਤੇ ਮਾਲ ਮੇਰਾ ਜੀ ਇੱਥੇ ਜ਼ਿਮੀਂਦਾਰਾਂ ਨੇ ਕਰੋੜਾਂ ਦਾ ਵੀ ਗਵਾਇਆ ਲੱਖ ਅੱਛਾ ਬੂਟਾ ਗਵਾਇਆ ਠੀਕ ਆ ਠੀਕ ਬਾਗ ਲਵਾਏ ਮਿਹਨਤ ਨਹੀਂ ਦਿੱਤੀ ਹਾਂ ਲੇਕਿਨ ਉਹ ਮਰ ਮੁਰ ਗਏ ਬੰਦੇ ਓਏ ਹੋਏ ਹੋਏ ਠੀਕ ਹੋ ਗਿਆ ਮੈਂ ਫੇਰ ਬਹਿ ਗਿਆ ਪੁੱਲਾ ਯਾਨੀ ਲੋਕਾਂ ਨੇ ਬਾਬਾ ਜੀ ਕੋ ਬਾਗ ਲਵਾਉਂਦੇ ਸੀ ਮਿਹਨਤ ਕਰਦੇ ਸੀ ਕਈ ਮਹੀਨੇ ਲੱਗ ਜਾਂਦੇ ਬਾਗ ਲਾਉਣ ਹਾਂਜੀ ਹਾਂਜੀ ਤੇ ਬਾਬਾ ਜੀ ਨੂੰ ਭਜਾ ਦੇਣਾ ਕਿ ਅਸੀਂ ਤੈਨੂੰ ਕੋਈ ਪੈਸਾ ਨਹੀਂ ਦੇਣਾ ਅੱਜ ਬਾਬਾ ਜੀ ਦੱਸਦੇ ਆ ਉਹ ਲੋਕ ਜਿਨ੍ਹਾਂ ਨੇ ਮੇਰੇ ਨਾਲ ਧੋਖੇ ਕੀਤੇ ਆ ਉਹ ਅੱਜ ਕਬਰਾਂ 'ਚ ਪਏ ਆ ਮਰ ਗਏ ਬਿਮਾਰੀਆਂ ਲੱਗ ਗਈਆਂ ਤੇ ਲੇਕਿਨ ਉਹਨਾਂ ਦਾ ਕੁਝ ਨਹੀਂ ਬਣਿਆ ਬਾਬਾ ਜੀ ਫਿਰ ਉਦਾਂ ਹੀ ਬੈਠੇ ਆ ਫੁੱਲਾਂ 'ਚ ਬਹਿ ਗਏ ਖੁਸ਼ਹਾਲ ਬੈਠੇ ਆ ਅੱਛਾ ਹੋਰ ਸੁਣਾਓ ਕੋਈ ਗੱਲਬਾਤ ਆਪਣੀ ਕਿੱਥੇ ਤੱਕ ਪੜ੍ਹੇ ਸਕੂਲ ਜਾਂ ਕੋਈ ਨਹੀਂ ਕੋਈ ਨਹੀਂ ਸਕੂਲ ਪੜ੍ਹੇ ਸੀਗੇ ਤੇ ਉਹ ਭਾਈ ਜਿਹੜਾ ਸੀਗਾ ਵੱਡਾ ਉਹ ਹਿੰਦੁਸਤਾਨ ਦਾ ਹੀ ਉਹਦਾ ਜਨਮ ਸੀਗਾ ਠੀਕ ਹੈ ਉਹ ਇੱਧਰ ਆਣ ਕੇ ਉਹਨੇ ਇੱਕ ਕਤਲ ਕਰ ਦਿੱਤਾ ਫਿਰ ਮੈਨੂੰ ਪੜ੍ਹਾਈ ਨਾ ਛੱਡਣੀ ਪਈ ਜ਼ਿਮੀਂਦਾਰਾਂ ਨਾਲ ਲਾਤਾ ਹਾਂ ਥੋੜਾ ਜਿਹਾ ਗੰਨੇ ਦਿੰਦੇ ਹੁੰਦੇ ਸੀ ਉਹਨੂੰ 30 ਰੁਪਏ ਸ਼ੱਕਰ ਵੇਚਦੀ ਬਿਲਕੁਲ 30 ਰੁਪਏ ਕਣਕ ਵੇਚਦੀ ਛੋਟੀ ਜਿਹੀ ਉਮਰ 'ਚ ਵਕਤਾਂ 'ਚ ਪੈ ਗਿਆ ਹਾਂ ਉਹ ਫਿਰ ਮਾਂ ਪਿਓ ਨੂੰ ਰੋਟੀ ਕਮਾ ਕੇ ਦੇਣੀ ਸੀ ਜਿਉਂ ਚੱਲੇ ਆ ਫਿਰ ਵਿਆਹ ਹੋ ਗਿਆ ਫਿਰ ਉਹ ਆਪਣੀ ਔਲਾਦ ਨੂੰ ਪਾਲਦੇ ਇੱਥੋਂ ਤੱਕ ਆ ਗਏ ਠੀਕ ਫਿਰ ਹੁਣ ਗਾਂ ਬੱਚੀਆਂ ਵਾ ਉਹਨਾਂ ਦੀ ਔਲਾਦ ਵੀ ਵਿਆਹਤੀ ਇੱਕ ਦੋ ਵਾਹ ਬਈ ਤੇ ਬੈਠੇ ਇੱਥੇ ਆ ਬੈਠੇ ਇੱਥੇ ਡਿਊਟੀ ਲੱਗੀ ਹਾਂਜੀ ਇੱਥੇ ਪੀਰਾਂ ਨੇ ਬਾਇਆ ਸੀ ਕਿਕਰਾਂ ਹਾਂ ਕਿਕਰਾਂ ਹੀ ਸੀ ਹਾਂ ਕਿਕਰਾਂ ਹੀ ਸੀਗਾ ਜੀ ਬੜਾ ਦੰਦ ਕੱਢਿਆ ਬੜਾ ਕਰਦੀ ਤੇ ਇਹਨਾਂ ਨੂੰ ਪਾਣੀ ਪਾਉਣਾ ਵਾ ਹਾਂ ਤੇ ਫੁੱਲਾਂ ਦੇ ਵਿੱਚ ਮੈਂ ਬੈਠਾ ਵਾਂ ਕੀ ਬਾਤ ਹੈ ਅੱਲਾ ਦੀ ਬਾਰਗਾਹ 'ਚ ਰਹਿਣਾ ਵਾਂ ਅੱਲਾ ਦੀ ਬਾਰਗਾਹ 'ਚ ਮੈਂ ਵਾਹ ਜੀ ਦੁਆ ਕਰਦਾ ਰਹਿਣਾ ਹਰ ਇੱਕ ਦੀ ਯਾ ਮੌਲਾ ਕਰੀਮ ਤੰਦਰੁਸਤੀ ਫਰਮਾਈ ਕੋਲ ਨੂੰ ਜ਼ਿਕਰ ਆਮੀਨ ਆਮੀਨ ਦੇਖੋ ਜੀ ਦਰਵੇਸ਼ ਦੀ ਇਹ ਗੱਲ ਹੁੰਦੀ ਆ ਦਰਵੇਸ਼ ਭਲਾ ਮੰਗਦਾ ਚੋਰੀ ਵੀ ਕਰਕੇ ਲੈ ਜਾਂਦੇ ਆ ਬੂਟੇ ਮੇਰੇ ਸਮਾਨ ਵੀ ਚੁੱਕ ਕੇ ਲੈ ਜਾਂਦੇ ਆ ਓਹੋ ਲੋਕ ਹਾਂ ਫੇਰ ਮੈਂ ਲਿਆ ਕੇ ਫੇਰ ਮਾਲਕ ਫੇਰ ਤੁਹਾਨੂੰ ਦੇ ਦਿੰਦਾ ਕਹਿੰਦੇ ਆ ਵੀ ਚੋਰ ਦਾ ਦੀਵਾ ਨਹੀਂ ਬਲਦਾ ਹਾਂਜੀ ਚੋਰ ਹੀ ਰਹਿੰਦਾ ਹੈ ਠੀਕ ਹੈ ਜੀ ਹਾਂਜੀ ਉਹ ਗੱਲ ਯਾਦ ਆ ਗਈ ਵੀ ਚੋਰ ਆਪਣੇ ਪੁੱਤ ਨੂੰ ਲੈ ਕੇ ਜਾ ਰਿਹਾ ਸੀਗਾ ਹਾਂਜੀ ਤੁਰਿਆ ਜਾਵੇ ਤੇ ਦੂਰੋਂ ਇੱਕ ਘਰ ਨਜ਼ਰ ਆਇਆ ਉੱਥੇ ਉਹਨੇ ਕਿਹਾ ਵੀ ਆਹ ਜਿਹੜਾ ਘਰ ਆ ਨਾ ਆ ਜਿੱਥੇ ਦੀਵਾ ਬਲਦਾ ਉਦੋਂ ਦੀਵੇ ਹੁੰਦੇ ਸੀ ਆ ਲਾਈਟਾਂ ਮੈਂ ਇੰਨੀ ਵਾਰੀ ਲੁੱਟਿਆ ਤਾਂ ਉਹਨੇ ਕਿਹਾ ਵੀ ਅੱਬਾ ਫੇਰ ਮੁੜ ਚੱਲੀਏ ਆਪਾਂ ਆਪਣੇ ਦੀਵਾ ਨਹੀਂ ਬਲਦਾ ਉਹਦੇ ਆਪਾਂ ਮੁੜ ਚੱਲੀ ਉਹਨੇ ਕਿਹਾ ਕਿਉਂ ਉਹਨੇ ਕਿਹਾ ਇਹ ਤੂੰ ਇੰਨੀ ਵਾਰੀ ਲੁੱਟਿਆ ਉਹਨਾਂ ਦੇ ਫੇਰ ਦੀਵਾ ਬਲਦਾ ਆਪਾਂ ਇੰਨੀ ਵਾਰੀ ਲੁੱਟਿਆ ਆਪਣੇ ਫੇਰ ਨਹੀਂ ਦੀਵਾ ਬਲਦਾ ਚੋਰ ਦੇ ਦੀਵਾ ਨਹੀਂ ਬਲਦਾ ਹੁੰਦਾ ਬਸ ਤੇਰਾ ਅਮਾਨ ਲੈ ਅਮਾਨ ਲੈ ਸਾਰੀ ਅਮਾਨ ਦੀ ਗੱਲ ਹੈ ਜੀ ਅੱਲਾਹ ਪਾਕ ਨੇ ਜੋ ਫਰਮਾਇਆ ਕਿ ਮੈਂ ਆ ਤਸਬੀਹਾਂ ਦੇ ਮੋਤੀ ਨਹੀਂ ਪਰਾਉਂਦਾ ਮੈਂ ਸੂਰਤੋਂ ਕੇ ਮੋਤੀ ਪਰਾਉਣਾ ਵਾ ਸੂਰਤਾਂ ਨਾਲ ਪਿਆਰ ਕਰਦਾ ਅੱਲਾਹ ਨੇ ਰਾਜੀ ਰਹੋ ਅੱਲਾਹ ਕਹੋ ਤੂੰ ਮੇਰੀ ਬਣਾਈ ਸੂਰਤ ਨੂੰ ਰਾਜੀ ਕਰ ਮੈਂ ਤੇਰੇ ਤੇ ਰਾਜੀ ਵਾਹ ਜੀ ਮੈਂ ਇਹੀ ਮੋਤੀ ਪਰੋਏ ਆ ਜਿਹੜਾ ਅਗਲਾ ਕਵੇ ਬਾਬਾ ਜੀ ਆ ਬੂਟਾ ਦੇ ਦਿਓ ਕਿਆ ਬਾਤ ਰੋਟੀ ਖਾ ਲੈਣੀ ਆ ਵਾਹ ਬਈ ਬਸ ਬਹੁਤ ਜੋੜੇ ਨਹੀਂਗੇ ਨਹੀਂ ਦਰਵੇਸ਼ ਨੇ ਕੀ ਜੋੜਨੇ ਉਹ ਤਾਂ ਜਿਹੜਾ ਆਇਆ ਖਰਚ ਕਰੀ ਜਾਣਾ ਜਿਹੜਾ ਆ ਗਿਆ ਉਹਨੂੰ ਦੇਤੇ 1000 ਆ 500 ਠੀਕ ਹੋ ਗਿਆ ਤੁਸੀਂ ਪਤਾ ਆ ਗਿਆ ਉਹਨੂੰ ਦੇ ਆਂਦਾ ਧੀਆਂ ਕੋ ਗਿਆ ਉਹਨਾਂ ਨੂੰ ਦੇ ਆਂਦਾ ਜਿਹਨੇ ਮੰਗਿਆ ਉਹਨੂੰ ਦੇ ਤੇ ਜੀ ਤੇ ਬਾਕੀ ਆ ਹੁਣ ਆ ਕੋਠਾ ਵਾ ਦੇਖ ਲੋ ਇਹ ਕਈ ਬੰਦੇ ਕਹਿ ਗਏ ਬਾਬਾ ਜੀ ਦਰਵਾਜ਼ਾ ਵੀ ਦੇਣੇ ਆ ਤੇ ਕੋਠਾ ਵੀ ਪਾ ਕੇ ਦੇਣੇ ਆ ਮੈਂ ਕਿਹਾ ਯਾਰ ਪਾ ਦਿਓ ਜੀ ਕੋਠਾ ਕਾਹਦਾ ਜੀ ਫਕੀਰ ਦੀ ਕੁੱਲੀ ਬਣ ਰਹੀ ਆ ਹਾਂਜੀ ਅੱਲਾਹੂ ਦਾ ਆਵਾਜ਼ਾ ਆਵੇ ਨਹੀਂ ਕੁੱਲੀਆਂ ਫਕੀਰ ਦੀ ਵਿੱਚੋਂ ਤੇ ਇੱਥੇ ਜੀ ਟਾਈਮ ਗੁਜ਼ਾਰਿਆ ਬੜਾ ਮਾਸ਼ਾਅੱਲਾ 14-15 ਸਾਲ ਹੋ ਗਏ ਆ ਮੈਨੂੰ ਵੀ ਬੜੀ ਦੇਰ ਹੋ ਗਈ ਤੁਹਾਨੂੰ ਦੇਖਦੇ ਆਂ ਪਿੱਛੇ ਜੀ ਇਹ ਸਾਰੇ ਡਿਊਟੀਆਂ ਨੂੰ ਗਵਰਨਮੈਂਟਾਂ ਨੂੰ ਪਤਾ ਕਿ ਬਾਬਾ ਪਾਣੀ ਤਰੌਂਕ ਦਾ ਸਾਫ ਸੁਥਰੀ ਜਗ੍ਹਾ ਆਣ ਕੇ ਬਹਿੰਦੇ ਆ ਲੋਕ ਬਣਾਉਂਦੇ ਆ ਤੇ ਅਸੀਂ ਆਪਣੀ ਬਾਰਗਾਹ ਦੇ ਵਿੱਚ ਡਿਊਟੀ ਜਿਹੜੀ ਆ ਸਰਕਾਰਾਂ ਦੀ ਦੇ ਰਹੇ ਆ ਅੱਲਾ ਮੀਆਂ ਦੀ ਬਾਰਗਾਹ 'ਚ ਰਹਿ ਰਹੇ ਆ
ਮਾਸ਼ਾਅੱਲਾ। ਬਿਮਾਰ ਹੋ ਜਾਈਦਾ ਤੇ ਫੇਰ ਅੱਲਾ ਨੂੰ ਕਹੀਦਾ ਯਾ ਮੌਲਾ ਤੰਦਰੁਸਤੀ ਦੇ, ਅੱਲਾ ਤੰਦਰੁਸਤੀ ਦੇ ਦੇ ਦਿੰਦਾ ਜੀ, ਮਾਲਕ ਕੋ ਮੰਗੋ ਦੇ ਦਿੰਦਾ ਵੀ ਇਹ ਹੁਣ ਨਹੀਂ ਕਿਤੇ ਜਾ ਸਕਦਾ। ਕੋਈ ਪਤਾ ਨਹੀਂ ਕਰਦਾ, ਧੀਆਂ ਪੁੱਤ ਵੀ ਏਦਾਂ ਦੇ ਹੀ ਆ ਵੀ ਖਾਣ ਖੂਨ ਵਾਲੇ ਹੀ ਆ। ਧੀਆਂ ਪੁੱਤ ਵੀ ਦੇਖ ਲਓ, ਖਾਣ ਖੂਨ ਵਾਲੇ ਹੀ ਆ। ਬੰਦਾ ਜਿਨ੍ਹਾਂ ਲਈ ਸਾਰੀ ਜ਼ਿੰਦਗੀ ਪਾਪ ਕਮਾਉਂਦਾ ਬਿਲ ਫਰਜ਼, ਲੇਕਿਨ ਉਹ ਫਿਰ ਮੁੜ ਕੇ ਪੁੱਛਦੇ ਵੀ ਨਹੀਂ। ਹਾਂਜੀ, ਤੇ ਇਹ ਤੋਂ ਬਿਹਤਰ ਨਹੀਂ ਜਿਨ੍ਹਾਂ ਦੀ ਖਾਤਰ ਪਾਪ ਕਮਾਉਣਾ, ਆਪਣੇ ਰੱਬ ਨੂੰ ਰਾਜੀ ਕਰੋ। ਰੱਬ ਰਾਜੀ ਤੇ ਜੱਗ ਰਾਜੀ, ਸਭ ਰਾਜੀ। ਆ ਹੁਣ ਉੱਥੇ ਹੀ ਉਹਨਾਂ ਨੂੰ ਜਗ੍ਹਾ ਲੈਤੀ ਆ ਡਾਕਟਰਾਂ ਦੀ। ਉੱਥੇ ਮੈਂ ਉਹਨਾਂ ਨੂੰ ਕਹਿਣਾ ਲਾਓ ਮਾਲ, ਲਾਈ ਜਾਂਦੇ ਆਪਣਾ ਉਹ ਖਰਚਾ। ਅੱਛਾ, ਇਹ ਦੱਸੋ ਵੀ ਬਾਬਾ ਫਰੀਦ ਦੀ ਲੜੀ ਤੁਸੀਂ ਬੈ ਤਾਂ ਵੀ ਪਾਕਪਤਨ ਜਾਂਦੇ ਹੁੰਦੇ? ਹਾਂਜੀ, ਸਾਲ ਬਾਅਦ ਮੇਲੇ ਤੇ ਉਰਸ ਤੇ ਜਾਂਦੇ? ਅੱਛਾ, ਸਾਲ ਬਾਅਦ ਜਾਂਦੇ। ਕਿਆ ਬਾਤ ਹੈ ਜੀ। ਅੱਛਾ, ਕਦੀ ਇੰਡੀਆ 'ਚ ਜਾਣਾ ਹੋਇਆ, ਹਿੰਦੁਸਤਾਨ? ਨਹੀਂ ਜੀ, ਕਈ ਵਾਰ ਗਵੇੜ ਕੀਤਾ ਵਾ, ਲੇਕਿਨ ਨਹੀਂ ਹੋਇਆ। ਅਗਰ ਉੱਥੋਂ ਬੰਦੇ ਤੁਹਾਨੂੰ ਬੁਲਾਉਣ, ਕਹਿਣ ਵੀ ਕਲੀਅਰ ਸ਼ਰੀਫ ਹਜ਼ਰਤ ਸਾਬਰ ਪਿਆ ਦੇ ਚੱਕਰ ਲਾਓ, ਤੇ ਤੁਸੀਂ ਜਾਓਗੇ ਫਿਰ? ਹਾਂਜੀ, ਮੈਂ ਚੱਲ ਜੂੰਗਾ ਜੀ। ਆਹੋ, ਬੜੀ ਗੱਲ ਆ। ਸਾਬਰ ਪਿਆ ਦੀ ਲੜੀ 'ਚ ਬੈਠ ਆ, ਸਰਕਾਰ ਦੀ। ਬਿਲਕੁਲ ਬਿਲਕੁਲ, ਮੈਂ ਉੱਥੇ ਜੋ ਕਹਿਣਗੇ ਉਹ ਬਣਾ ਵੀ ਦਊਂਗਾ। ਆਹੋ, ਇੱਥੇ ਕਹਿਣਾ ਕਿ ਪਾਸਪੋਰਟ ਬਣਾਉਣਾ ਹੁੰਦਾ ਇੱਥੇ, ਬਸ ਚੱਲ ਜਾਂਗੇ। ਬਸ ਉਹ ਫਿਰ ਵੀਜ਼ਾ ਲਵਾ ਦਿੰਦੇ ਆ, ਫਿਰ ਉੱਥੋਂ ਆ ਕੇ ਲੈ ਜਾਣਗੇ ਤੁਹਾਨੂੰ। ਦੇਖ ਆਵਾਂਗੇ ਜੀ, ਦੇਖਣਾ ਇੱਕ ਫਰਜ਼ ਆ, ਜਾਣਾ ਚਾਹੀਦਾ, ਜ਼ਿਆਰਤ ਕਰਨੀ ਚਾਹੀਦੀ। ਹਾਂਜੀ ਬਿਲਕੁਲ। ਇਸਲਾਮਾਬਾਦ ਮੈਂ ਇਮਾਮਬਰੀ ਸਰਕਾਰ ਗਿਆ। ਅੱਛਾ, ਠੀਕ। ਉੱਥੇ ਮੈਂ ਰਿਹਾ ਮੈਂ ਸੈਯਦ, ਕਾਫੀ ਜਿਹੜੇ ਮੈਨੂੰ ਦਰਬਾਰ ਵੀ ਦਿੰਦੇ ਸੀ। ਸ਼ਾਹ ਸ਼ਮਸ ਪਰਵੇਜ਼ ਦਰਬਾਰ, ਸ਼ਾਹ ਸ਼ਮਸ ਪਰਵੇਜ਼ ਮੁਲਤਾਨ, ਉੱਥੇ ਬੈਠੇ ਹੁੰਦੇ ਸੀ ਬੈਤ ਉਹਨਾਂ ਦੀ। ਅੱਛਾ, ਉੱਥੇ 19 ਕਨਾਲਾਂ ਜਗ੍ਹਾ ਵਾ ਬੈਤ ਆ। ਉੱਥੇ ਇੱਕ ਮਸੱਲੀ ਰਹਿੰਦਾ ਸੀ। ਅੱਛਾ, ਉਹ ਉਹਨਾਂ ਦੀ ਪਰਵਰਿਸ਼ ਕਰ ਰਿਹਾ। ਠੀਕ। ਉਹ ਫੌਤ ਹੋ ਗਿਆ। ਉਹ ਕਾਗਜ਼ ਹੁਣ ਮੇਰੇ ਨਾ ਇੱਕ ਹਾਜੀ ਨੂੰ ਦੇ ਗਏ। ਅੱਛਾ। ਉਹ ਹਾਜੀ ਮੈਨੂੰ ਕਹਿੰਦਾ ਬਾਬਾ ਜੀ ਇੱਥੇ ਆਣ ਕੇ ਬਹਿ ਜਾਓ ਦਰਬਾਰ ਤੇ। ਫਿਰ ਮਾਮੂ ਕਾਂਜਣੋਂ ਸੈਯਦ ਆਇਆ, ਕਹਿੰਦਾ ਉੱਥੇ ਸਾਡੇ ਕੋਲ ਦਰਬਾਰ ਤੇ ਆ ਜਾਓ। ਮੈਂ ਕਿਹਾ ਮੇਰੀ ਸਰਕਾਰਾਂ ਨੇ ਇੱਥੇ ਬਹਾਇਆ ਵਾ। ਬਿਲਕੁਲ, ਤੇ ਮੈਂ ਇੱਥੋਂ ਜਾ ਨਹੀਂ ਸਕਦਾ। ਓਦਾਂ ਕੰਮ ਕਰਨ ਲਈ ਮੈਨੂੰ ਜਿੱਥੇ ਮਰਜ਼ੀ ਮੈਂ ਕਰ ਆਉਣਾ, ਬਾਗ ਵੀ ਲਾਇਆ ਉਹਨਾਂ ਵਾ। ਜੇ ਕੋਈ ਚੌਧਰੀ ਕਹਿ ਜੇ ਬੂਟੇ ਸਾਡੇ ਲਾ ਕੇ ਆ ਬਾਬਾ ਜੀ ਤੁਸੀਂ ਹੱਥਾਂ ਨਾਲ, ਉਹ ਛੱਡ ਵੀ ਜਾਂਦੇ ਆ, ਪੈਸੇ ਵੀ ਦੇ ਜਾਂਦੇ ਆ। ਕਹਿੰਦੇ ਤੁਹਾਡੇ ਹੱਥਾਂ ਦਾ ਬੂਟਾ ਹੁੰਦਾ। ਬਿਲਕੁਲ। ਮੈਂ ਮਰੋੜ ਕੇ ਸਿੱਟੀ ਜਾਂਦਾ ਵਾ, ਆਪੇ ਹੀ ਅੱਲਾ ਤਿਆਰ ਕਰੀ ਜਾਂਦਾ। ਅਸਲ ਰਿਹਾਇਸ਼ ਆਪਣੀ ਇੱਥੇ ਸੀਗੀ, ਸਲਾਮਪੁਰ, ਟੋਬਾ ਟੇਕ ਸਿੰਘ। ਹਾਂਜੀ, ਅਸਲਾਮਪੁਰੇ ਦੇ ਵਿੱਚ। ਅਸਲ 40 ਸਾਲ ਹੋ ਗਏ। 40 ਸਾਲ ਹੋ ਗਏ ਉੱਥੇ। ਤੁਹਾਡੀ ਉਮਰ ਕਿੰਨੀ ਕੁ ਹੋ ਗਈ? ਉਮਰ ਹੋਣੀ ਆ 60-65 ਸਾਲ। 60-65 ਸਾਲ ਹੋ ਗਈ। ਬਿਲਕੁਲ ਠੀਕ ਆ। ਜਾਣੀ ਪਾਕਿਸਤਾਨ ਬਣਨ ਤੋਂ ਬਾਅਦ ਦੀ ਤੁਹਾਡੀ ਜਨਮ? ਮੇਰੀ ਪੈਦਾਇਸ਼, ਇੱਕ ਮੇਰੀ ਭੈਣ ਆ ਮੇਰੇ ਤੋਂ ਵੱਡੀ, ਇੱਧਰ ਹੋਈ, ਉਸ ਤੋਂ ਬਾਅਦ। ਠੀਕ ਆ। ਭਾਈ ਇੱਕ ਤੁਹਾਡਾ ਇੰਡੀਆ 'ਚ ਪੈਦਾ ਹੋਇਆ? ਦੋ ਉੱਥੇ ਦੀ ਪੈਦਾ? ਫੌਤ ਹੋ ਗਿਆ, ਇੱਕ ਅਜੇ ਰਹਿੰਦਾ। ਇੱਕ ਰਹਿੰਦਾ ਹੈਗਾ। ਦੁਨੀਆ ਤਾਂ ਬਹੁਤ ਅੱਗੇ ਚਲੀ ਗਈ ਹੁਣ ਬਾਬਾ ਜੀ, ਬਹੁਤ ਅੱਗੇ ਦੀ ਗੱਲ ਕਰਦੇ ਆ, ਪਰ ਦਰਵੇਸ਼ ਹੀ ਹੁੰਦੇ ਆ। ਨਹੀਂ ਜੀ, ਸਾਨੂੰ ਕਹਿੰਦੇ ਲੱਖਾਂ ਰੁਪਈਆ ਲੈ ਲਓ, ਆ ਜਾਓ। ਅਸੀਂ ਕੀ ਕਰਨੇ ਆ? ਕੀ ਕਰਨੇ? ਠੀਕ ਆ। ਪੈਸੇ ਕੀ ਕਰਨੇ ਆ? ਪੈਸੇ ਤੇ ਸਰਕਾਰ ਬਾ ਗਏ ਆ, ਇੱਥੇ ਹੀ ਬੈਠੇ ਨੇ। ਬਿਲਕੁਲ। ਮੈਂ ਕਹਿੰਦਾ ਕਿ ਜੀ ਜਿਸ ਇਹ ਹਦੀਸ ਆ, ਅੱਲਾ ਘਾਟਾ ਵਾਧਾ ਮਾਫ ਫਰਮਾਇਆ, ਅੱਲਾ ਨੇ ਫਰਮਾਇਆ ਵੀ ਜਦੋਂ ਕੋਈ ਬੰਦਾ ਦੂਏ ਬੰਦੇ ਨੂੰ ਖੁਸ਼ ਹੋ ਕੇ ਮਿਲਦਾ, ਇੱਕ ਸੂਰਤ ਦੂਈ ਸੂਰਤ ਨੂੰ ਖੁਸ਼ ਹੋ ਕੇ ਮਿਲਦੀ ਆ, ਉਹ ਸਲਾਮ ਲੈਂਦੇ ਆ। ਉਹਨਾਂ ਦੇ ਸਲਾਮ ਛੱਡਣ ਤੋਂ ਪਹਿਲਾਂ ਮੈਂ ਦੋਨਾਂ ਦੇ ਗੁਨਾਹ ਮਾਫ ਕਰ ਦਿੰਦਾ। ਹਾਂਜੀ ਬਿਲਕੁਲ। ਯਾਨੀ ਸੂਰਤ ਦਾ ਇਹ ਮਕਾਮ ਆ। ਅੱਲਾ ਪਾਕ ਨੇ ਤੇ ਇਹ ਗੱਲ ਫਰਮਾਈ ਆ, ਲੇਕਿਨ ਉਹਦੀਆਂ ਗੱਲਾਂ ਤੇ ਨਹੀਂ ਨਾ ਲੋਕ ਚੱਲਦੇ। ਹੁਣ ਸਾਡੇ ਮਸਲਾ ਇਹੀ ਆ ਵੀ ਠੀਕ ਆ, ਅੱਛੀ ਗੱਲ ਆ, ਨਮਾਜ਼ ਰੋਜ਼ਾ ਕਰਦੇ ਆ, ਅਸੀਂ ਵੀ ਕਰਦੇ ਆ, ਕਰਨਾ ਚਾਹੀਦਾ, ਲੇਕਿਨ ਨਮਾਜ਼ ਰੋਜ਼ੇ ਵਾਲੀ ਸਾਡੇ 'ਚ ਗੱਲ ਨਹੀਂ ਆ ਰਹੀ। ਇਹਦੀ ਬੜੀ ਮਸਲਾ ਹੋ ਰਿਹਾ ਅੱਜ ਕੱਲ੍ਹ। ਉਹ ਜੀ ਇਹ ਕਸੂਰ ਬੰਦਿਆਂ ਦਾ ਸਾਡਾ ਹੀ ਆ, ਆਪਣਾ ਹੀ ਆ ਕਸੂਰ ਆਪਣਾ। ਆ ਰੋਟੀ ਅੱਗੇ ਪਈ ਆ, ਟੱਚ ਮੋਬਾਈਲ ਦੇਖਣ ਡਏ। ਟੱਚ ਮੋਬਾਈਲ ਲੱਗੇ ਆ। ਬਿਲਕੁਲ। ਇਹਦੇ ਤੇ ਤਵੱਜੋ ਨਹੀਂ ਦਿੰਦੇ, ਨਮਾਜ਼ ਨਮੂਜ਼ ਤੇ ਟੱਚ ਮੋਬਾਈਲ ਉਹ ਲੱਗੇ, ਆਪਣਾ ਟਾਈਮ ਉਧਰ ਗਵਾਈ ਜਾਂਦੇ, ਇੱਧਰ ਸਾਰਾ ਕੰਮ ਖਰਾਬ। ਓਏ ਹੋਏ, ਨਮਾਜ਼ ਰੋਜ਼ੇ ਦਾ ਟਾਈਮ ਹੁੰਦਾ, ਉਹ ਵੀ ਉਧਰ ਹੀ ਸਿਲਸਿਲਾ। ਟਾਈਮ ਤੇ ਥੋੜਾ ਜਿਹਾ, ਮੋਬਾਈਲ ਹੱਥਾਂ 'ਚ ਫੜੇ ਆ ਬੱਚਿਆਂ ਨੇ, ਪੜ੍ਹਾਈ ਦੀ ਖਬਰ ਨਹੀਂ, ਮਾਂ ਪਿਓ ਦੀ ਖਬਰ ਨਹੀਂ। ਅੱਗੇ ਤੁਸੀਂ ਦੱਸੋ, ਜਦੋਂ ਪਹਿਲਾਂ ਮੋਬਾਈਲ ਨਹੀਂ ਸੀ ਹੁੰਦੇ, ਤੁਹਾਡੇ ਮਾਂ-ਬਾਪ ਹੁੰਦੇ ਸੀ, ਆਪਾਂ ਛੋਟੇ ਜਾਂ ਬੱਚੇ ਹੁੰਦੇ ਸੀ। ਹਾਂਜੀ, ਕੋਈ ਉਹ ਜਦੋਂ ਟਾਈਮ ਲੱਗਣਾ ਮਾਂ-ਬਾਪ ਨੂੰ ਘੁੱਟਣ ਲੱਗ ਪੈਣਾ। ਹਾਂ, ਉਹਨਾਂ ਨੂੰ ਮਾਂ-ਬਾਪ ਦੀ ਕੰਮ ਕਰਕੇ ਵੀ ਆਉਣਾ ਨਾ, ਤੇ ਮਾਈ ਬਾਪ ਦੇ ਕੋਲ ਬਹਿ ਕੇ ਘੁੱਟਣਾ ਉਹਨਾਂ ਨੂੰ। ਉਦੋਂ ਦੀਵੇ ਬਲਦੇ ਹੁੰਦੇ ਸੀ। ਦੀਵੇ ਬਿਲਕੁਲ। ਬੜੀ ਡਿਊਟੀ ਦਿੱਤੀ ਆ। ਮਾਂ ਨੂੰ ਸ਼ੱਕਰ ਲਿਆ ਕੇ ਦੇਣੀ, ਮਾਂ ਨੂੰ ਕਣਕ ਲਿਆ ਕੇ ਦੇਣੀ, ਮਾਂ ਦੀਆਂ ਲੱਤਾਂ ਘੁੱਟਣੀਆਂ, ਪੂਜਾ ਕੀਤੀ ਆ ਮਾਂ ਪਿਓ ਦੀ। ਕਿਆ ਬਾਤ, ਕਿਆ ਮਾਂ ਬਾਪ ਜੀ ਤੇ ਰਾਜੀ ਹੋ ਜਾਂਦਾ, ਰੱਬ ਉਹਦੇ ਤੇ ਰਾਜੀ ਹੋ ਜਾਂਦਾ। ਖਿਦਮਤ ਅਸਲ ਦੇ ਵਿੱਚ ਗੱਲ ਇਹੀ ਆ ਵੀ ਜਿਹੜੀ ਨਮਾਜ਼ ਆ ਨਾ, ਇਹਦੀ ਕਜ਼ਾ ਹੈਗੀ ਆ, ਕਜ਼ਾ ਕਰਕੇ ਪੜ੍ਹ ਸਕਦੇ ਆ। ਜਿਹੜੀ ਖਿਦਮਤ ਆ ਨਾ, ਇਹਦੀ ਕਜ਼ਾ ਹੈ ਨਹੀਂ। ਬਿਲਕੁਲ। ਖਿਦਮਤ ਜਿਹੜੀ ਆ ਪਹਿਲਾਂ ਆ,
ਬਿਲਕੁਲ ਇਬਾਦਤ ਖਿਦਮਤ ਨੂੰ ਹੀ ਇਬਾਦਤ ਕਹਿੰਦੇ ਆ। ਜੇ ਇਬਾਦਤ ਕਰਕੇ ਵੀ ਖਿਦਮਤ ਨਹੀਂ ਕੀਤੀ ਤਾਂ ਫਿਰ ਉਹ ਇਬਾਦਤ ਨਹੀਂ। ਅੱਲਾਹ ਪਾਕ ਨੇ ਫਰਮਾਇਆ, ਮੈਂ ਉਹ ਪੜ੍ਹਿਆ ਸੀਗਾ ਹਾਂ ਕੁਰਾਨ ਪਾਕ ਦੀ ਸੂਰਤ ਚ ਲਿਖਿਆ ਹੂੰ ਕਿ ਜਿਹੜਾ ਇੱਕ ਕਿਸੇ ਦਾ ਦਿਲ ਨਹੀਂ ਦਿਖਾਉਣਾ ਆਹ ਤੇ ਇੱਕ ਆ ਜਿਹੜਾ ਬੂਟੇ ਤਿਆਰ ਕਰੇ ਉਹਦਾ ਮੈਂ ਜੰਨਤ ਚ ਘਰ ਬਣਾ ਘਰ ਇੱਕ ਬੂਟਾ ਤੁਸੀਂ ਇੱਥੇ ਲਾਓ ਮੈਂ ਦਿਖ ਰਿਹਾ ਕਿੰਨੇ ਲੱਖਾਂ ਦੇ ਹਿਸਾਬ ਨਾਲ ਕਰ ਦਿੱਤੇ ਆ ਬੂਟੇ, ਗਵਾਉਣ ਵਾਲੇ ਗਵਾ ਗਏ। ਹਾਂ ਉਹ ਜਿਨ੍ਹਾਂ ਨੇ ਗਵਾਏ ਉਹ ਰਹੇ ਹੀ ਨਹੀਂ, ਅੱਲਾਹ ਪਾਕ ਨੇ ਨਹੀਂ ਲਓ ਜੀ, ਜਿਹੜਾ ਇੱਥੇ ਇੱਕ ਬੂਟਾ ਲਾਉਂਦਾ ਜੰਨਤ ਚ ਇੱਕ ਬੂਟਾ ਲਾਉਂਦਾ। ਬਾਬਾ ਜੀ ਨੇ ਤਾਂ ਬਾਗ ਲਾਇਆ, ਜੰਨਤ ਚ ਬਾਗ ਬਾਬਾ ਜੀ ਨੂੰ ਉਡੀਕਣ ਡਏ ਆ। ਬੜੇ ਬੜੇ ਬਾਬਾ ਜੀ ਅਗਲੇ ਸਾਲ ਮਾਲਟੇ ਲਾਏ ਆ, ਉਹਨਾਂ ਨੂੰ ਮਾਲਟੇ ਲੱਗ ਗਏ। ਹਾਂ ਅਗਲੇ ਸਾਲ ਲਾਏ 1 ਸਾਲ ਦੇ ਹੈਗੇ ਆ ਇਹ, 1 ਸਾਲ ਦੇ ਵਿੱਚ ਇਹ ਲੱਗ ਗਏ ਆ। ਮਾਲਟੇ ਲੱਗ ਗਏ। ਹਾਂ ਉਹ ਉਹਨਾਂ ਨੂੰ ਸਾਲ ਦੇ ਵਿੱਚ ਜਿਹੜਾ ਫਲ ਆ ਗਿਆ, ਕਿਆ ਬਾਤ ਆ। ਬਾਬਾ ਜੀ ਦੀ ਮਿਹਨਤ ਆ ਜੀ ਇਹ। ਬਾਬਾ ਜੀ ਨੇ ਸ਼ੁਗਲ ਬਣਾਇਆ ਹੋਇਆ ਆਪਣਾ ਪਿਆਰ ਮੁਹੱਬਤ ਨਾਲ। ਵੈਸੇ ਤਾਂ ਖਿਦਮਤ ਕਰਦੇ ਆ ਲੋਕਾਂ ਦੀ, ਇਨਸਾਨਾਂ ਦੀ ਬਹੁਤ ਜ਼ਿਆਦਾ, ਲੇਕਿਨ ਇਹ ਇੱਕ ਵੈਸੇ ਲੋਕ ਨਾ ਦਿਲ ਲੱਗੀ ਆ, ਨਹੀਂ ਦਿੰਦੇ ਲੋਕ ਮੁਆਵਜ਼ਾ ਵਾਕਈ ਨਹੀਂ ਖਾ ਜਾਂਦੇ। ਇਹ ਲੋਕ ਖੋ ਕੇ ਖਾਣ ਵਾਲੇ ਹੀ ਆ ਜੀ। ਬਹਰਹਾਲ ਬੁਰੀ ਗੱਲ ਆ, ਜਿਹੜਾ ਵੀ ਤੁਸੀਂ ਬਿਮਾਰ ਹੋਏ ਆ, ਨਿਕਲਣੀ ਤਾਂ ਹੈ ਨਾ ਕਿਸੇ ਪਾਸੇ, ਹੈ ਕਿਸੇ ਪਾਸੇ ਅੱਲਾਹ ਪਾਕ ਨੇ ਨਿਕਲਣੀ ਤਾਂ ਹੈ। ਬਿਲਕੁਲ ਠੀਕ ਆ। ਹੋਰ ਕੋਈ ਜਵਾਨੀ ਚ ਫਿਰ ਕੀ ਕਰਦੇ ਰਹੇ? ਕਦੀ ਕੁਸ਼ਤੀ, ਕਬੱਡੀ, ਕੋਈ ਐਸਾ ਕੰਮ? ਹਾਂਜੀ, ਕਬੱਡੀ ਦਾ ਸ਼ੌਕ ਸੀਗਾ। ਅੱਛਾ, ਕਬੱਡੀ ਖੇਡਦੇ ਰਹੇ ਆ ਤੇ ਫਿਰ ਆ ਗੋਡਾ ਟੁੱਟ ਗਿਆ। ਓਹੋ ਗੋਡਾ ਟੁੱਟ ਗਿਆ, ਘਰਦਿਆਂ ਨੇ ਵਿਆਹ ਤਾਂ ਫੇਰ ਨਹੀਂ ਕੋਈ ਸ਼ੌਕ ਰੱਖਿਆ। ਫੇਰ ਨਹੀਂ ਰੱਖਿਆ। ਪਹਿਲਾਂ ਇਹੀ ਕੰਮ ਦਾ ਸ਼ੌਕ, ਸ਼ਾਦੀ ਤੋਂ ਪਹਿਲਾਂ ਤੁਸੀਂ ਕਬੱਡੀ ਖੇਡਦੇ? ਕਬੱਡੀ ਖੇਡਦੇ ਰਹੇ ਆ। ਠੀਕ ਆ ਠੀਕ ਆ। ਜੱਟਾਂ ਦੇ ਮੁੰਡਿਆਂ ਨਾਲ ਖੇਡਣੀ ਕਬੱਡੀ, ਟੀਮਾਂ ਨਾਲ ਖੇਡਣੀ। ਟੀਮਾਂ ਨਾਲ ਖੇਡਣੀ, ਬੜੀ ਤਾਕਤ ਸੀ ਮੇਰੇ ਚ। ਹਾਂ ਬੜੀ ਤਾਕਤ ਸੀ। ਹੁਣ ਵੀ ਬੜੀ ਤਾਕਤ ਆ, ਕੰਮ ਨਹੀਂ ਕਰ ਸਕਦਾ ਭਾਵੇਂ ਕਿੱਡਾ ਮਰਜ਼ੀ ਸ਼ਾਨ ਹੋਵੇ ਮੇਰੇ। ਕਿਆ ਬਾਤ ਹੈ, ਕਿਆ ਬਾਤ ਹੈ। ਇਸ ਉਮਰ ਦੇ ਵਿੱਚ ਬਾਬਾ ਜੀ ਦੀ 65-66 ਸਾਲ ਉਮਰ ਹੋ ਗਈ ਆ। ਹੁਣ ਵੀ ਬਾਬਾ ਜੀ ਕਹਿੰਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਜਿੰਨਾ ਕੰਮ ਕਰਦਾ ਆ, ਕਦੀ ਥੱਕਿਆ ਨਹੀਂ, ਕਦੀ ਲੱਕ ਨਹੀਂ ਦੁਖਿਆ, ਕਦੀ ਲੱਤ 'ਚ ਦਰਦ ਨਹੀਂ ਹੋਇਆ। ਇਹ ਅੱਲਾ ਦੀ ਤਰਫੋਂ ਇਹਨਾਂ ਨੂੰ ਇਨਾਮ ਆ ਬਾਬਾ ਜੀ ਨੂੰ, ਕਿ ਜਿਹੜਾ ਕਦੀ ਕਿਸੇ ਨਾਲ ਫਰਾਡ ਨਹੀਂ ਕਰਦਾ, ਧੋਖਾ ਨਹੀਂ ਕਰਦਾ, ਅੱਲਾ ਉਹਦੀ ਮਦਦ ਕਰਦਾ। ਠੀਕ ਹੈ ਨਾ ਜੀ। ਭੁੱਖਾ ਨਹੀਂ ਉਹ ਸਵਾਉਂਦਾ, ਭੁੱਖਾ ਨਹੀਂ ਉਹਨੇ। ਮੇਰੇ ਕੋਲ ਨਹੀਂ ਹੈਗੀ ਨਾ ਰੋਟੀ, ਮੈਂ ਉਦਾਂ ਹੀ ਸੌਂ ਜਾਂਦਾ। ਰਾਤ ਨੂੰ 12 ਵਜੇ ਵੀ ਆ ਕੇ ਅਗਲਿਆਂ ਮੈਨੂੰ ਉਠਾ ਲਿਆ ਵੀ ਰੋਟੀ। ਵਾਹ ਜੀ ਵਾਹ, ਬੰਦੇ ਅੱਲਾ ਦੇ। ਘਲਾਉਣ ਵਾਲਾ ਘਲਾਉਂਦਾ ਜੀ, ਆਉਣ ਵਾਲਾ ਆਉਂਦਾ। ਬਿਲਕੁਲ। ਨਾ ਤੇ ਪੈ ਗਿਆ ਸਬਰ। ਦੇਖੋ ਜੀ, ਉਹ ਸਿਆਣਿਆਂ ਨੇ ਕਿਹਾ, ਕਿਸੇ ਦਾ ਸ਼ੇਰ ਆ, ਪੱਲੇ ਰਿਜ਼ਕ ਨਹੀਂ ਬੰਨਦੇ ਪੰਛੀ ਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਤੇ ਉਹਨਾਂ ਨੂੰ ਰਿਜ਼ਕ ਹਮੇਸ਼, ਉਹਨਾਂ ਨੂੰ ਰਿਜ਼ਕ ਹਮੇਸ਼। ਇਹ ਜਿਹੜਾ ਦਰਵੇਸ਼ਾਂ ਦਾ ਤਕਵਾ ਆਪਣੇ ਮਾਲਕ ਤੇ ਹੋ ਜਾਂਦਾ ਆ, ਉਹਨਾਂ ਨੂੰ ਫਿਰ ਰਿਜ਼ਕ ਦੀ ਕਮੀ ਕੀ, ਕੋਈ ਕਮੀ ਵੀ ਨਹੀਂ ਆਉਂਦੀ। ਔਰ ਨਾਲੇ ਲੋਕ ਨਾ ਕਈ ਮੈਨੂੰ ਬਾ ਕੇ ਖਿਲਾਉਂਦੇ ਆ, ਕਈ ਸਾਰੇ ਇੱਕ ਜੈਸੇ ਨਹੀਂ ਹੈ। ਕਈਆਂ ਨੂੰ ਹੁੰਦੀ ਹੈ ਸ਼ਨਾਖਤ, ਕਈਆਂ ਨੂੰ ਨਹੀਂ ਹੁੰਦੀ। ਬਿਲਕੁਲ। ਅਸੀਂ ਕਹਿੰਦੇ ਵੀ ਅਸੀਂ ਸ਼ਨਾਖਤ ਕਰਾ ਕੇ ਕੀ ਲੈਣਾ, ਮੌਜ ਕਰਨ। ਅਸੀਂ ਆਪਣੀ ਮੌਜ ਨੂੰ ਰਾਜੀ, ਅਸੀਂ ਆਪਣੇ ਯਾਰ ਨੂੰ ਰਾਜੀ ਰੱਖਣਾ, ਆਪਣੇ ਯਾਰ ਨੂੰ ਰਾਜੀ ਰੱਖਣਾ, ਆਪਣੇ ਅੱਲਾ ਨੂੰ ਰਾਜੀ ਰੱਖਣਾ। ਸਾਨੂੰ ਕਿਸੇ ਨਾਲ ਕੀ, ਬਸ ਕੋਈ ਬੰਦਾ ਚੰਗਾ ਵੀ ਕਹਿ ਜਵੇ, ਮਤਲਬ ਮੱਛਰ ਕਹਿੰਦੇ ਬਹੁਤ ਇੱਥੇ ਬੰਦੇ ਬਹਿ ਜਾਣ, ਕਹਿਣਦੇ ਮੱਛਰ ਬੜਾ ਲੜਦਾ। ਮੈਂ ਕਿਹਾ ਨਵੇਂ ਬੰਦੇ ਦਾ ਇਹਦਾ ਪਤਾ ਕਰਦਾ, ਮੈਨੂੰ ਨਹੀਂ ਕੁਝ ਕਹਿੰਦਾ। ਵਾਹ ਜੀ ਵਾਹ। ਦੇਖ ਲਓ ਜੀ, ਕੋਈ ਬਿਜਲੀ ਨਹੀਂ ਇੱਥੇ, ਕੋਈ ਕੁਛ ਨਹੀਂ। ਅੱਜ ਵੀ ਉਹੀ ਪੁਰਾਣਾ ਜ਼ਮਾਨਾ, ਉਹ ਘੜੇ ਪਏ ਆ, ਉਹ ਗਲਾਸ ਪਏ ਆ ਜੀ, ਘੜਿਆਂ ਚੋਂ ਪਾਣੀ ਪੀ ਕੇ ਬਾਬਾ ਜੀ ਪੀਂਦੇ ਆ। ਆਏ ਗਏ ਦੀ ਵੀ ਵਿਚਾਰੇ ਸੇਵਾ ਕਰਦੇ ਆ ਜਿੰਨੀ ਜੋਗੇ ਹੈਗੇ ਆ। ਤੇ ਉਹੀ ਅੱਜ ਕੱਲ ਉਹ ਦੇਸੀ ਜ਼ਮਾਨਾ ਜਿਹੜਾ ਤੁਸੀਂ ਪਹਿਲਾਂ ਕਿਤੇ ਲੱਭਦੇ ਹੁੰਦੇ ਸੀ ਨਾ, ਉਹੀ ਚਲਾਇਆ। ਉਹੀ ਬਾਬੇ ਕੋਲ ਅੱਜ ਆ ਕੇ ਦੇਖ ਲਓ ਤੁਸੀਂ, ਬਾਬਾ ਜੀ ਕੋਲ ਘੜਾ ਪਿਆ ਪਾਣੀ ਦਾ ਭਰਿਆ ਹੋਇਆ, ਮੱਟੀ ਪਈ, ਉਹ ਵਿਚਾਰਿਆਂ ਦੀ ਦੇਸ਼ਕੀ ਪਈ ਆ ਜੀ। ਤੁਹਾਨੂੰ ਦਿਖਾਉਂਦੇ ਆ ਸਾਡੇ ਕੈਮਰਾਮੈਨ ਰਾਣਾ ਮਸਈਅਬ ਸਾਹਿਬ। ਉਹ ਪਏ ਆ ਜੀ ਘੜੇ, ਉਹ ਕੂਲਰ ਪਿਆ, ਮੱਟੀ ਪਈ ਆ, ਉਹ ਦੇਸ਼ਕੀ ਜਨਾਬ ਚਾਹ ਦੀ ਜਿਹਨੇ ਪੀਣੀ ਆ, ਬਾਬਾ ਜੀ ਇੱਥੋਂ ਆਪਣਾ ਬਾਲਣ ਤੋੜ ਕੇ ਲਾ ਕੇ ਚਾਹ ਬਣਾ ਕੇ ਉਹਨਾਂ ਨੂੰ ਪਿਲਾਉਂਦੇ ਆ। ਤਾਂ ਹਰ ਕਿਸੇ ਨੂੰ ਕਹਿੰਦੇ ਆ ਕੁੱਲ ਦਾ ਭਲਾ, ਕੁੱਲ ਦੀ ਖੈਰ, ਕੋਈ ਵਾਧਾ ਘਾਟਾ ਕਹੇ ਬਾਬਾ ਜੀ ਕਹਿੰਦੇ ਭਲਾ ਹੋਵੇ। ਇਹ ਦਰਵੇਸ਼ਾਂ ਦੀ ਬਾਤ ਹੈ। ਇਹ ਦਰਵੇਸ਼ਾਂ ਦੀ ਗਾਲਾਂ ਵੀ ਕੱਢ ਜਾਂਦੇ ਕਈ। ਅੱਛਾ, ਉਹਨੂੰ ਮੈਂ ਕਹਿਣਾ ਗਾਲਾਂ ਗਾਲੀ ਕੱਢੀ ਜਾਣਾ। ਠੀਕ ਹੈ, ਠੀਕ। ਫਿਰ ਪਹਿਲਾਂ ਬੰਦੂਕਾਂ ਬਦਾਕਾਂ ਵੀ ਰੱਖੀਆਂ, ਗੋਲੀਆਂ ਗਾਲੀਆਂ ਚਲਾਈਆਂ। ਜਦੋਂ ਇਸ ਲਾਈਨ ਚ ਹੋ ਗਿਆ ਉੱਥੇ ਹੀ ਬੈਠਕ ਚ ਪਈਆਂ। ਅੱਛਾ, ਜਦੋਂ ਮਤਲਬ ਪਹਿਲਾਂ ਬੰਦੂਕਾਂ ਵੀ, ਬਦਮਾਸ਼ੀ, ਲੜਾਈ, ਜੇਲ੍ਹ ਵੀ ਕੱਟੀ ਆ, ਬਦਮਾਸ਼ੀ ਵੀ ਕੀਤੀ ਆ, ਕਤਲ ਵੀ ਹੋਇਆ ਭਾਈ ਕੋਲ। ਬਿਲਕੁਲ ਹਾਂ। ਅੱਛਾ, ਬੜਾ ਸੀ ਕੰਮ ਸਿਸਟਮ। ਜਦੋਂ ਤੋਂ ਇਸ ਲਗਨ ਚ ਆ ਗਏ, ਫਿਰ ਉੱਥੇ ਹੀ ਉਹਨਾਂ ਨੂੰ ਸੰਭਾਲਤਾ ਸਾਰਾ। ਜਦੋਂ ਦਾ ਮਤਲਬ ਆਪਣੇ ਪੀਰ ਦੇ ਲੜ ਲੱਗੇ ਆ, ਉਹਨੇ ਕਿਹਾ ਬਸ ਬਈ, ਉਦੋਂ ਛੱਡਤਾ। ਹੁਣ ਫੂਕਾ ਮਾਰੀ ਦੀਆਂ,
ਵਾਹ ਬੰਦੂਕਾਂ ਰੱਖ ਦਿੱਤੀਆਂ। ਕਿਆ ਬਾਤ ਆ, ਬੰਦੂਕਾਂ ਕਰਨੀਆਂ ਜਾਂ ਮਾਰੀ ਫੂਕਾਂ ਅੱਲਾ ਦਾ ਨਾਮ ਲੈ ਕੇ ਵੀ ਯਾ ਮੌਲਾ ਇਹਨੂੰ ਮੁਸਲਮਾਨ ਬਣਾ ਦੇ। ਠੀਕ ਹੋ ਗਿਆ, ਠੀਕ ਉਹ ਆਪੇ ਹੀ ਬਣ ਜਾਂਦਾ ਬਣ ਜਾਂਦਾ ਜੀ, ਬੜੀ ਗੱਲ ਆ ਬੰਦੂਕ ਬਾਬਾ ਨਾਲ ਤੇ ਜੇਲ੍ਹ ਕੱਟਣੀ ਪਊ। ਹਾਂ ਉਹ ਅਸੀਂ ਕਿਹਾ ਸੰਭਾਲੋ ਭਾਈ, ਹਾਂ ਠੀਕ ਆ ਲਟਾਂ ਰਖਾਤੀਆਂ, ਵਾਹ ਆ ਦਾੜੀ ਰਖਾਤੀ। ਵਾਹ ਠੀਕ ਆ। ਉਹਨਾਂ ਨੇ ਕਿਹਾ ਏਦਾਂ ਕਰਨਾ, ਏਦਾਂ ਚੱਲਣਾ। ਕੁਛ ਅੱਲਾ ਪਾਕ ਨੇ ਵੀ ਗੱਲਾਂ ਫਰਮਾਈਆਂ। ਹਾਂ ਉਹਨਾਂ ਦੇ ਜੇ ਅਮਰ ਹੀ ਨਹੀਂ ਕਰਨਾ ਤੇ ਉਹ ਕੀ ਹੋਣਾ? ਫਾਇਦਾ ਕੋਈ ਫਾਇਦਾ ਨਹੀਂ। ਕੱਲੇ ਇਲਮ ਪੜਨ ਦਾ ਫਾਇਦਾ ਕੋਈ। ਅਮਰ ਹੋਣਾ, ਕੱਲੇ ਇਲਮ ਨਾਲ ਅਮਰ ਮੰਨਣਾ ਜ਼ਰੂਰੀ। ਅਮਰ ਦੀ ਬਾਤ ਹੈ, ਅਮਰ ਦੀ ਬਾਤ ਆ। ਕੁਰਾਨ ਪਾਕ ਪੜ ਕੇ ਫੇਰ ਉਹੀ ਕੰਮ ਕਰਨਾ ਤੇ ਅਮਰ ਤੇ ਕਰ ਉਹਦੇ ਅਮਰ ਤੇ ਫੇਰ ਮੰਨਿਆ ਫਿਰ ਕੰਮ ਦੇ। ਜੇ ਕੁਰਾਨ ਨਮਾਜ਼ ਪੜ ਕੇ ਵੀ ਯਤੀਮਾਂ ਨੂੰ ਧੱਕੇ ਦੇਣੇ ਆ, ਗਰੀਬਾਂ ਦਾ ਹੱਕ ਖਾਣਾ, ਗਾਲ ਮੰਦਾ ਕਰਨਾ, ਫੇਰ ਕੀ ਫਾਇਦਾ? ਫੇਰ ਉਹ ਨਮਾਜ਼ ਰੋਜ਼ੇ ਦਾ ਮਤਲਬ ਨਮਾਜ਼ ਰੋਜ਼ਾ ਤਾਂ ਹੱਕ ਸੱਚ ਆ, ਲੇਕਿਨ ਉਹ ਨਮਾਜ਼ ਰੋਜ਼ੇ ਤੋਂ ਫਾਇਦਾ ਲਿਆ ਨਹੀਂ ਇਹਨੇ। ਫਾਇਦਾ ਤਾਂ ਆਪ ਲੈਣਾ ਨਾ। ਹੁਣ ਤੁਹਾਡਾ ਪੇਸ਼ਵਾ ਦੀ ਜਨਾਬ ਆ, ਉਹ ਕੋਈ ਤੁਹਾਡੇ ਅਮਰ ਲਾਉਂਦੇ ਆ ਜ਼ੁੰਮੇ 10 ਬੰਦਿਆਂ ਦੇ, ਉਹ ਚੋਂ 2 ਅਮਲ ਕਰ ਲੈਂਦੇ, 8 ਨਹੀਂ ਕਰਦੇ, ਉਹ ਪੇਸ਼ਵਾ ਚ ਨਹੀਂ ਹੈਗਾ। ਉਹ ਮੇਰੇ ਪੀਰ ਕਹਿੰਦੇ ਸੀ ਮੈਨੂੰ, ਪਿਆਰ ਬੜਾ ਕਰਦੇ ਹੁੰਦੇ ਸੀ, ਹੋਰ ਵੀ ਮਰੀਜ਼ ਹੁੰਦੇ ਸੀ। ਮੇਰੇ ਪੀਰਾਂ ਨੇ ਕਹਿਣਾ ਬਾਬਾ ਮਾਲੀ ਤੂੰ ਓਦਾਂ ਹੀ ਕਹਿ ਦਿਆ ਕਰ, ਤੇਰਾ ਕੰਮ ਹੋ ਜਾਊਗਾ। ਵਾਹ ਜੀ, ਓਦਾਂ ਹੀ ਹੋ ਜਾਊਗਾ। ਓਦਾਂ ਹੀ ਕਹਿ ਦੇਣਾ, ਅੱਲਾ ਤੇ ਡੋਰੀ ਆ। ਹਾਂਜੀ, ਪੀਰ ਦੀ ਗੱਲ ਨੂੰ ਵਾਹ ਬਈ ਵਾਹ, ਅੰਬਰ ਚ ਲਿਆਂਦਾ। ਵਾਹ, ਮੰਨ ਲਿਆ। ਹਾਂ ਮੰਨ ਲੈਣ ਦੇ। ਅੱਲਾ ਪਾਕ ਨੇ ਵੀ ਕਿਹਾ ਮੰਨਣ ਵਾਲਾ ਮੁਰਾਦ ਵਾਲਾ ਹੁੰਦਾ। ਮੰਨਣ ਵਾਲਾ ਹੀ ਮੁਰਾਦ ਪਾਉਂਦਾ, ਮੰਨਣ ਵਾਲਾ ਹੀ ਮੁਰਾਦ। ਹੁਣ ਤੁਹਾਡੇ ਸਾਹਮਣੇ ਹੀ ਆ, ਉਹ ਤੱਕ ਚੱਲ ਜਾਓ ਜਿੱਧਰੋਂ ਮਰਜੀ, ਫੁੱਲ ਬੂਟੇ ਆ। ਵਾਹ ਬਈ ਕਿਆ ਬਾਤ। ਪਾਣੀ ਲਾਈ ਜਾਈਦਾ ਨਹਿਰ ਦਾ। ਇਹਨਾਂ ਵੀ ਪਹਿਲੇ ਬੜਾ ਮੈਨੂੰ ਤੰਗ ਕੀਤਾ ਸੀ ਤੇ 2 ਅਫਸਰਾਂ ਨੂੰ ਮੈਂ ਕਿਹਾ ਮੈਂ ਤੁਹਾਨੂੰ ਨੌਕਰੀ ਨਹੀਂ ਕਰਨ ਦੇਣੀ। ਠੀਕ ਆ, ਮੈਂ ਇਸਲਾਮਾਬਾਦ ਜਾ ਕੇ ਘੁੱਗੀ ਮਰਵਾ ਦੂੰ ਸੁਪਰੀਮ ਕੋਰਟ। ਉੱਥੇ ਕਰਨਲ ਜਰਨਲ ਮੈਂ ਕਿਹਾ ਸਾਨੂੰ ਜਾਣਦੇ ਆ। ਇਹ ਫਿਰ ਮੇਰਾ ਪੈਪ ਵੀ DCO ਆਇਆ, ਉਹਨੇ ਮੈਨੂੰ 2 ਨੰਬਰ ਦਿੱਤੇ, ਬਿਮਾਰ ਸੀਗਾ। ਠੀਕ ਆ, ਮੈਂ ਕਿਹਾ ਤੁਸੀਂ ਠੀਕ ਹੋ ਜਾਓਗੇ ਜੀ, ਅੱਲਾਹ ਤਾਲਾ ਤੰਦਰੁਸਤੀ ਰੱਖੇ। ਅੱਗੇ ਨੂੰ ਤਾਂ ਅਸੀਂ ਬਹੁਤ ਨੱਸੇ ਜਾਂਦੇ ਆ, ਬਹੁਤ ਭੱਜਦੇ ਆ, ਬੜੀਆਂ ਤਰੱਕੀਆਂ ਕਰ ਲਈਆਂ, ਗੱਡੀਆਂ ਕਾਰਾਂ ਵਿੱਚ AC ਆ ਗਏ। ਅੱਜ ਦੇਖ ਲਓ ਬਾਬਾ ਜੀ ਉੱਥੇ ਹੀ ਬੈਠੇ ਆ। ਬੜੇ ਚੰਗੇ ਸੀ ਲੋਕ, ਜਿੱਥੋਂ ਕੰਮ ਚੱਲਿਆ ਸੀ ਉੱਥੇ ਹੀ ਬੈਠੇ ਆ। ਉਹੀ ਘੜਾ ਪਿਆ, ਉਹੀ ਦੇਸ਼ਕੀ ਪਈ ਆ, ਉਹੀ ਰੈਤਲ ਬੈਤਲ ਆ, ਬਿਜਲੀ ਕੋਈ ਨਹੀਂ, ਇੱਥੇ ਪਾਣੀ ਦਾ ਇੰਤਜ਼ਾਮ ਕੋਈ ਨਹੀਂ, ਤਾਂ ਉਹੀ ਦਿਹਾਤੀ ਜ਼ਿੰਦਗੀ ਗੁਜ਼ਾਰ ਰਿਹਾ। ਲਓ ਜੀ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏਗਾ ਪ੍ਰੋਗਰਾਮ, ਇਨਸ਼ਾ ਅੱਲਾਹ ਤਾਲਾ। ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।